जी दोस्तों सलाम सत श्री अकाल नमस्कार। ਇਹ ਜੋ ਦੁੱਖ ਭਰੇ ਤੁਸੀਂ ਮੰਜ਼ਰ ਦੇਖ ਰਹੇ ਹੋ, ਤਕਲੀਫ ਦੇਣ ਵਾਲੇ ਮੰਜ਼ਰ ਤੁਸੀਂ ਦੇਖ ਰਹੇ ਹੋ। ਇਹ ਮੰਜ਼ਰ ਤੁਸੀਂ ਵੇਖ ਰਹੇ ਹੋ ਤਹਿਸੀਲ ਮਿੰਚਨਾਬਾਦ ਡਿਸਟ੍ਰਿਕਟ ਬਹਾਵਲ ਨਗਰ ਤੋਂ। ਔਰ ਇਹ ਪਾਣੀ, ਇਹ ਹੜ੍ਹ, ਇਹ ਹੈ ਦਰਿਆ ਸਤਲੁਜ ਦਾ। ਸਤਲੁਜ ਦੇ ਕਿਨਾਰੇ ਦੀਆਂ ਬਸਤੀਆਂ ਪਿਛਲੇ ਕੁ 3-4 ਦਿਨ ਤੋਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਹਨ। ਇਸ ਵੇਲੇ ਮੈਂ ਜਿਸ ਥਾਂ 'ਤੇ ਖੜਾ ਹਾਂ, ਇਹ ਪਿਛਲੀ ਇੱਕ ਮੇਨ ਆਬਾਦੀ ਇਸ ਦੀ ਹੈ ਮਾੜੀ ਚੱਕੋ ਕਾ। ਕਾਫੀ ਵੱਡਾ ਟਾਊਨ ਹੈ ਔਰ ਇਹ ਮਾੜੀ ਚੱਕੋ ਕਾ ਤੋਂ ਪਹਿਲੇ ਦੀਆਂ ਇਹ ਸਾਰੇ ਤੁਸੀਂ ਫਸਲਾਂ ਇਹ ਡੁੱਬੀਆਂ ਹੋਈਆਂ ਤੁਸੀਂ ਵੇਖ ਰਹੇ ਹੋ। ਇਹ ਘਰ ਪਿੱਛੇ ਜਿਹੜੇ ਤੁਸੀਂ ਡੁੱਬੇ ਹੋ ਦੇਖ ਰਹੇ ਹੋ, ਇਹ ਮਾੜੀ ਚੱਕੋ ਕਾ ਤਹਿਸੀਲ ਮਿੰਚਨਾਬਾਦ ਔਰ ਡਿਸਟ੍ਰਿਕਟ ਬਹਾਵਲ ਨਗਰ ਦੇ। ਇਹ ਸਿਰਫ ਇੱਕ ਬਸਤੀ ਨਹੀਂ ਹੈ, ਇਸ ਤਰੀਕੇ ਦੀਆਂ ਸੈਂਕੜਾਂ ਬਸਤੀਆਂ ਹਨ ਜਿਹੜੀਆਂ ਡੁੱਬ ਚੁੱਕੀਆਂ ਹਨ। ਅਗਰ ਅਸੀਂ ਇੱਥੇ ਦੇਖੀਏ ਤਾਂ ਇਹ ਇੱਕ ਕਮਰਾ ਹੈ ਸਾਡੇ ਨੇੜੇ। ਇਹ ਜਿਸ ਤਰੀਕੇ ਦੇ ਨਾਲ ਟਿਊਬਵੈੱਲ ਹੁੰਦਾ, ਇਹ ਪਿੱਛੇ ਟਿਊਬਵੈੱਲ ਵੀ ਹੈ। ਇੱਥੇ ਟਿਊਬਵੈੱਲ ਸੀ, ਇੱਥੇ ਫਸਲਾਂ ਸਨ, ਹਰੀਆਂ ਭਰੀਆਂ ਫਸਲਾਂ ਸਨ ਔਰ ਇਸ ਵੇਲੇ ਸਾਰਾ ਇੱਥੇ ਪਾਣੀ ਦੇ ਵਿੱਚ ਡੁੱਬ ਚੁੱਕਾ ਹੈ। ਇੱਥੇ ਕੋਈ ਪਾਣੀ ਇਸ ਵੇਲੇ ਤੱਕ ਕੋਈ 4-5 ਫੁੱਟ, 3 ਫੁੱਟ ਤੋਂ ਲੈ ਕੇ 5 ਫੁੱਟ ਤੱਕ ਇੱਥੇ ਪਾਣੀ ਹੀ ਪਾਣੀ ਹੈ। ਇਹ ਹੈ ਬਿਲਕੁਲ ਕਿਨਾਰੇ ਦੇ ਨਾਲ, ਜਿੱਥੇ ਤੁਸੀਂ ਕੁਝ ਮੱਝਾਂ ਵੀ ਦੇਖ ਰਹੇ ਹੋਵੋਗੇ, ਲੇਕਿਨ ਪਿੱਛੇ ਤੱਕ ਤੁਸੀਂ ਸਾਰਾ ਉਹ ਪਾਣੀ ਦੇਖ ਰਹੇ ਹੋ ਔਰ ਇਸ ਪਾਣੀ ਨੇ ਤਬਾਹੀ ਮਚਾ ਦਿੱਤੀ ਹੈ। ਇਹ ਪਿੱਛੇ ਹੈ ਦਰਿਆ ਸਤਲੁਜ। ਪਿੱਛੇ ਜਿੱਥੇ ਤੱਕ ਅਸੀਂ ਦੇਖੀਏ ਸਾਨੂੰ ਸਤਲੁਜ ਨਜ਼ਰ ਆਉਂਦਾ ਹੈ। ਇਹ ਹਨ ਇਸ ਦੇ ਮੰਜ਼ਰ ਔਰ ਇਹ ਸਾਰਾ ਏਰੀਆ, ਜਿਵੇਂ ਕਿ ਮੈਂ ਪਹਿਲੇ ਦੱਸ ਰਹੀ ਹਾਂ, ਇਹ ਸਾਰਾ ਏਰੀਆ, ਇਸ ਦੇ ਅੰਦਰ ਹਰੀਆਂ ਭਰੀਆਂ ਫਸਲਾਂ ਹਨ ਜਿਹੜੀਆਂ ਇਸ ਵੇਲੇ ਨਹੀਂ ਰਹੀਆਂ, ਇਹ ਡੁੱਬ ਚੁੱਕੀਆਂ। ਇੱਥੋਂ ਦੇ ਕਿਸਾਨਾਂ ਦਾ ਜਿਹੜਾ ਤੁਸੀਂ ਕਹਿ ਲਓ ਕਿ ਦੋ ਤਰ੍ਹਾਂ ਦੇ ਸੋਰਸ ਆਫ ਇਨਕਮ ਹਨ। ਉਹਦੇ ਵਿੱਚ ਇੱਕ ਤਾਂ ਹੁੰਦੀਆਂ ਨੇ ਇਹ ਮੱਝਾਂ ਗਾਵਾਂ ਜਿਨ੍ਹਾਂ ਤੋਂ ਉਹ ਆਪਣਾ ਕਮਾਉਂਦਾ ਹੈ, ਅਤੇ ਦੂਸਰਾ ਮੇਨ ਜਿਹੜਾ ਸੋਰਸ ਹੈ ਉਹ ਹੈ ਫਸਲਾਂ ਦਾ। ਫਸਲਾਂ ਨਹੀਂ ਰਹੀਆਂ ਔਰ ਇੱਥੇ ਅਗਰ ਅਸੀਂ ਦੇਖੀਏ ਤਾਂ ਪਹਿਲੇ ਕੋਈ 2-3 ਸਾਲ ਦੇ ਅੰਦਰ ਕਿਸਾਨ ਦਾ ਕੋਈ ਚੰਗਾ ਹਾਲ ਨਹੀਂ ਹੈ। ਕਿਸਾਨ ਪਹਿਲੇ ਰੋ ਰਹੀ ਹੈ ਕਿਉਂਕਿ ਉਹਨਾਂ ਦੀਆਂ ਫਸਲਾਂ ਜਿਹੜੀਆਂ ਹੋਈਆਂ ਹੈ ਸਨ, ਉਹਨਾਂ ਦੇ ਵੀ ਕੋਈ ਰੇਟ ਪੰਜਾਬ ਸਰਕਾਰ ਵੱਲੋਂ ਉਹ ਕੋਈ ਚੰਗੇ ਨਹੀਂ ਮਿੱਥੇ ਗਏ। ਉਹ ਰੋਣਾ ਅਜੇ ਉਹਨਾਂ ਦਾ ਬਿਲਕੁਲ ਉਹਨਾਂ ਦੇ ਜ਼ਿਹਨਾਂ ਦੇ ਵਿੱਚ, ਉਹਨਾਂ ਦੇ ਸਾਹਮਣੇ, ਉਹਨਾਂ ਦੇ ਘਰਾਂ ਦੇ ਵਿੱਚ ਹੈ, ਕਿਉਂਕਿ ਫਸਲਾਂ ਹੋਣ, ਉਹਨਾਂ ਦੇ ਸਹੀ ਰੇਟ ਮਿਲਣ ਅਤੇ ਕਿਸਾਨ ਖੁਸ਼ਹਾਲ ਹੁੰਦਾ ਹੈ। ਔਰ ਕਿਸਾਨ ਖੁਸ਼ਹਾਲ ਹੋਵੇ ਤਾਂ ਕਿਸੇ ਵੀ ਐਗਰੇਰੀਅਨ ਲੈਂਡ ਦੀ, ਐਗਰੇਰੀਅਨ ਕੰਟਰੀ ਦੀ ਮੁਇਸ਼ਤ ਚੱਲਦੀ ਹੈ। ਕਿਸਾਨ ਹੀ ਪੂਰੀ ਮਾਰਕੀਟ ਚਲਾਉਂਦਾ ਹੈ। ਕਿਸਾਨ ਕੋਲ ਪੈਸਾ ਨਹੀਂ ਹੈ ਤਾਂ ਤੁਹਾਡੀ ਜਿਹੜੀ ਅਰਬਨ ਕਲਾਸ ਹੈ ਉਹਦੇ ਚੱਲਦੇ ਬਿਜ਼ਨਸ ਵੀ ਰੁਕ ਜਾਣਗੇ। ਉਸ ਅਰਬਨ ਕਲਾਸ ਦੇ ਕੋਲ ਵੀ ਕੋਈ ਪੈਸਾ ਨਹੀਂ ਆਏਗਾ, ਕਿਉਂਕਿ ਐਗਰੇਰੀਅਨ ਖਿੱਤੇ ਜਿਹੜੇ ਵੀ ਹਨ ਉਹ ਕਿਸਾਨ ਸੌਖਾ ਹੁੰਦਾ ਹੈ, ਮਾਰਕੀਟ ਦੇ ਵਿੱਚ ਜਾਂਦਾ ਹੈ, ਕੁਝ ਖਰੀਦਦਾ ਹੈ ਔਰ ਉਸ ਖਰੀਦਦਾਰੀ ਤੋਂ ਅੱਗੇ ਲੈ ਕੇ ਤੇ ਫਿਰ ਪੂਰਾ ਉਸ ਰਿਆਸਤ ਦਾ, ਉਸ ਮੁਲਕਤ ਦਾ, ਉਸ ਮੁਲਕ ਦਾ ਕਾਰੋਬਾਰ ਚੱਲਦਾ ਹੈ। ਸੋ ਹਾਲ ਪਹਿਲੇ ਬਹੁਤ ਬੁਰੇ ਸਨ, ਉੱਪਰੋਂ ਇਹ ਹਾਲ ਹੈ ਦਰਿਆ ਸਤਲੁਜ ਦੇ ਕੰਢੇ 'ਤੇ ਜੋ ਤੁਸੀਂ ਦੇਖ ਰਹੇ ਹੋ। ਇਹ ਪਿੱਛੇ ਅਗਰ ਦੇਖੀਏ ਤਾਂ ਅਸੀਂ ਆਬਾਦੀਆਂ ਦੇ ਨਾਲ ਨਾਲ ਇਹ ਸਾਰੇ ਸਕੂਲ ਵੀ ਉਹ ਵੀ ਡੁੱਬ ਰਹੇ ਹਨ ਔਰ ਇੱਥੇ ਕੋਈ ਸਾਨੂੰ ਬਹੁਤ ਜ਼ਿਆਦਾ ਸ਼ਾਇਦ ਅੱਗੇ ਪਿੱਛੇ ਕਿਤੇ ਹੋਏ ਕੋਈ ਗੌਰਮੈਂਟ ਵੱਲੋਂ ਕੋਈ ਫਲੱਡ ਰਿਲੀਫ ਕੈਂਪ ਹੋਣ, ਲੇਕਿਨ ਇੱਥੇ ਸਾਨੂੰ ਉਹ ਅਜੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ। ਸੋ ਥੋੜ੍ਹਾ ਜਿਹਾ ਅੱਗੇ ਨਿਕਲਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਜਾ ਕੇ ਵੇਖੀਏ ਕਿ ਕੀ ਮੰਜ਼ਰ ਹਨ ਔਰ ਮੇਰੀ ਕੋਸ਼ਿਸ਼ ਇਹ ਵੀ ਹੋਏਗੀ ਕਿ ਲੋਕਾਂ ਦੇ ਨਾਲ, ਇੱਥੋਂ ਦੇ ਜਿਹੜੇ ਲੋਕ ਹਨ ਉਹਨਾਂ ਦੇ ਨਾਲ ਤੁਹਾਡੀ ਗੱਲ ਵੀ ਕਰਾਵਾਂ। ਮੈਨੂੰ ਇਸ ਏਰੀਏ ਦਾ, ਕਿਉਂਕਿ ਮੈਂ ਇਸ ਏਰੀਏ ਦੇ ਹੀ ਵਸਣ ਵਾਲਾ ਹਾਂ, ਲਾਹੌਰ ਗਏ ਨੂੰ ਤਾਂ ਮੈਨੂੰ ਕੋਈ 14-15 ਸਾਲ ਹੋ ਗਏ, ਹਯਾਤੀ ਮੇਰੀ ਇੱਥੇ ਹੀ ਗੁਜ਼ਰੀ ਹੈ। ਇਸ ਲਈ ਮੈਨੂੰ ਇੱਥੋਂ ਦੇ ਲੋਕਾਂ ਦੇ ਦੁੱਖ ਦਰਦ, ਉਹਨਾਂ ਦੀਆਂ ਤਕਲੀਫਾਂ ਦਾ ਉਹ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ। ਇਹ ਰੋਡ ਜੋ ਆ ਰਹੀ ਹੈ ਪਾਕਪਤਨ ਤੋਂ ਔਰ ਇਹ ਅੱਗੇ ਜਾ ਰਹੀ ਹੈ ਮਿੰਚਨਾਬਾਦ ਤੋਂ, ਇੱਕ ਵੱਡੇ ਏਰੀਏ ਨੂੰ ਕਨੈਕਟ ਕਰਦਾ ਹੈ ਔਰ ਇਸ ਤੋਂ ਅੱਗੇ ਕੋਈ ਬਾਬਾ ਫਰੀਦ ਪੁਲ ਉਹ ਹੈ 3-4 ਕਿਲੋਮੀਟਰ 'ਤੇ। ਸੋ ਉੱਥੇ ਚੱਲਦੇ ਹਾਂ, ਉੱਥੇ ਦੇਖਦੇ ਹਾਂ ਕਿ ਪਾਣੀ ਘਟ ਨਹੀਂ ਰਿਹਾ, ਪਾਣੀ ਵੱਧ ਰਿਹਾ ਹੈ। ਅਗਰ ਅਸੀਂ ਇਹ ਟਿੱਬੀਆਂ ਦੇਖੀਏ ਤਾਂ ਮੈਂ ਇੱਥੇ ਕੋਈ 3 ਦਿਨ ਪਹਿਲੇ ਮੈਂ ਜਦੋਂ ਉੱਥੇ ਗੁਜ਼ਰਿਆ ਅਤੇ ਇਹ ਟਿੱਬੀਆਂ ਬਿਲਕੁਲ ਖਾਲੀ ਸਨ, ਇਹ ਨੰਗੀਆਂ ਸਨ, ਜਿੱਥੇ ਹੁਣ ਪਾਣੀ ਉੱਪਰ ਇਹਨਾਂ ਦੇ ਹੈ। ਇਹ ਜਿੱਥੇ ਮੱਝਾਂ ਫਿਰ ਰਹੀਆਂ ਹਨ ਇੱਥੇ ਪਾਣੀ ਨਹੀਂ ਸੀ ਅੱਜ ਤੋਂ 3 ਦਿਨ ਪਹਿਲੇ, ਲੇਕਿਨ ਇੱਥੇ ਕੱਲ੍ਹ ਔਰ ਪਰਸੋਂ ਦੇ ਵਿੱਚ ਇਹ ਪਾਣੀ ਸਾਰਾ ਆ ਚੁੱਕਾ ਹੈ। ਔਰ ਪਿੱਛੇ ਕੀ ਇਹ
ਬਰਬਾਦੀ ਕਰਦਾ ਹੋਇਆ ਆ ਰਹੀ ਹੈ, ਇਹਨਾਂ ਕਹਾਣੀਆਂ ਦਾ ਉਹ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਸਮਝ ਹੀ ਸਕਦੇ ਹੋ ਕਿ ਇਹ ਹੜ੍ਹ ਕੀ ਵਜਾਉਂਦੇ ਨੇ। ਲੇਕਿਨ ਇੰਨੀ ਗੱਲ ਕਰਨ ਦਾ, ਇੰਨੀ ਲੰਬੀ ਗੱਲ ਕਰਨ ਦਾ ਮਕਸਦ ਇੱਕ ਹੀ ਹੈ ਕਿ ਇਸ ਏਰੀਏ ਨੂੰ ਕੋਈ ਮੀਡੀਆ ਤੇ ਕਵਰੇਜ ਨਹੀਂ ਮਿਲਦੀ। ਸੋ ਅਸੀਂ ਆਪਣਾ ਮੀਡੀਆ ਉਸ ਰਾਹੀਂ ਇਸ ਦੀ ਆਵਾਜ਼ ਚੁੱਕਾਂਗੇ, ਔਰ ਇਹਦੇ ਤੇ ਜੋ ਨੈਗਲੀਜੈਂਸਿਸ ਲੋਕਾਂ ਦੇ ਵੱਲੋਂ ਹੈ ਉਸ ਤੇ ਵੀ ਅਸੀਂ ਆਵਾਜ਼ ਚੁੱਕਾਂਗੇ, ਔਰ ਇਹ ਹੜ੍ਹਾਂ ਨੂੰ ਕਿਵੇਂ ਪਲਾਨ ਕੀਤਾ ਜਾ ਸਕਦਾ ਹੈ, ਕਿਵੇਂ ਇਸ ਨੂੰ ਇੱਕ ਰਹਿਮਤ ਦੇ ਵਿੱਚ ਬਦਲਿਆ ਜਾ ਸਕਦਾ ਹੈ, ਉਸ ਤੇ ਵੀ ਗੱਲ ਕਰਾਂਗੇ। ਸੋ ਚੱਲਦੇ ਹਾਂ ਅੱਗੇ ਬਾਬਾ ਫਰੀਦ ਪੁੱਲ ਤੇ, ਉੱਥੇ ਚੱਲ ਕੇ ਤੇ ਖੜੇ ਹੁੰਦੇ ਹਾਂ, ਉੱਥੋਂ ਦੇ ਮੰਜ਼ਰ ਦੇਖਦੇ ਹਾਂ।